देखो गल की है कि मामला तो सेंसिटिव है, मामला बड़ा संवेदनशील है, परंतु ये एक दो चीज़ां वेखण वालियां ने। पहली गल तो यह है कि असी इस गल ते किते भी मैं कहना कि पक्षधर नहीं हो सकते कि औरत ते वक्खो वक्खरियां पाबंदियां थोपियां जान, चाहे घुंड है, चाहे वो पर्दा है, बुरका कुछ भी है। ਤੇ ਇਹ ਗੱਲ ਨਵਾਖਲੀ ਚ ਜਦੋਂ ਦੰਗੇ ਹੋਏ ਸੀਗੇ, ਮਹਾਤਮਾ ਗਾਂਧੀ ਨੇ ਉੱਥੇ ਵੀ ਕਹੀ ਸੀ, ਉਹਨੇ ਕਿਹਾ ਦੋ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਣਗੀਆਂ ਜਾਂ ਇਹਦੇ ਚੋਂ ਬਾਹਰ ਆਉਣ ਦੀ ਜ਼ਰੂਰਤ ਹੈ। ਮੁਸਲਮਾਨਾਂ ਨੂੰ ਇਹ ਜਿਹੜਾ ਅੱਜ ਚੱਲਦਾ ਪਿਆ ਵਿਵਾਦ, ਤੇ ਦੂਸਰਾ ਕਿ ਹਿੰਦੂਆਂ ਨੂੰ ਜਾਤੀਵਾਦ ਛੱਡਣਾ ਪਏਗਾ, ਅਦਰਵਾਈਜ਼ ਤੁਹਾਡਾ ਇਹ ਕੰਮ ਨਹੀਂ ਨਿਬੜੇਗਾ। ਤਾਂ ਤੁਸੀਂ ਦੇਖ ਲਓ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਕੁਛ ਵੀ ਨਹੀਂ ਬਦਲਿਆ। ਹਾਲਾਂਕਿ ਇਸਲਾਮ ਦੇ ਵਿੱਚ मतलब कि जरूरी नहीं है, कुछ जिदा कह लो कि इस्लामिक परिवार है जिहड़े उन्हां दे जवाक जां औरतां नहीं भी पाउंदे आ, मतलब कि कोई पाउंदा कोई नहीं पाउंदा, उत्थे भी डिवीजन है इस चीज नूं लैके। हालांकि जे तुसीं देखोगे अगे आगे, मैं कजाकिस्तान बारे शायद पढ़ रहा सीगा कि उन्हां ने, हालांकि उत्थे मुस्लिम मेजोरिटी देश है, उन्हां ने बैन कर रखे हिजाब। चलो आपो अपने हिसाब नाल तुरना है, जे कोई पढ़ना चाहता तो फिर कोई दिक्कत भी नहीं होनी चाहिए, क्योंकि इत्थे इस देश का खालसा जिहड़ा है वो वन सवंता वाला है कि जे एक क्लास दे विच बच्चे बैठे आ 50, तो वो 50 एक गुलदस्ता है, गुलदस्ता जिहदे च हिंदुआं दा मुंडा भी बैठा होएगा, हो सकदा मत्थे ते तिलक लगा होवे। साडी क्लास दे विच ते इस तरह ही हुंदा सीगा। हो सकदा कोई किसी ने पग या पटका बन्निया होवे, हो सकता है किसी ने मतलब कि चूड़ा भी पाया होवे क्लासा दे विच, मतलब कि चूड़ा पा के मेहंदी ला के भी कई लड़कियां आ जांदियां ने, कोई जीन पा के भी आ जांदियां ने कॉलेज दे विच। तां मसला इत्थे ये है कि ठीक है, चलो ड्रेस कोड जिहड़ा है वो किसी समय इंडिया च इस करके अपनाया गया सीगा कि समानता दिखे, पर गल जिहड़ी स्वैमानता ते आ गई हुण तां ये ठीक है कि ड्रेस कोड हुंदे आ, और इत्थों तक पहुंचना हाले मेरे ख्याल दे नाल बहुत दूर की गल है कि जिन्हां मुल्कां दे विच स्कूलिंग दे दौरान ड्रेस कोड नहीं हुंदा। तां ड्रेस कोड ठीक है अपनी जगह पे आ, मन लिया वो जिहड़ा तर्क दिंदे आ, परंतु रौला इह आ कि तुसीं जद अज ड्रेस कोड इस तरह मना लोगे तो फिर दूसरिਆਂ ਨੂੰ भी कहोगे कि तू पग ना पहन कल ਨੂੰ। फिर तीजी चीज ਇਹ ਆ ਕਿ ਕੱਲ ਨੂੰ ਹਿੰਦੂਆਂ ਦੀਆਂ ਕੁੜੀਆਂ ਨੂੰ ਹੀ ਕਹਿਣਗੇ ਕਿ ਜੀਨ ਨਾ ਪਾਓ, ਫਿਰ ਕੀ ਕਰੋ? ਜਦਕਿ ਇੰਡੀਆ ਦੇ ਵਿੱਚ ਮਤਲਬ ਕਿ ਜਦੋਂ ਆਪਾਂ ਸੰਵਿਧਾਨ ਨੂੰ ਦੇਖਦੇ ਆ ਤਾਂ ਧਾਰਮਿਕ ਆਜ਼ਾਦੀ ਵੀ ਦਿੱਤੀ ਜਾਂਦੀ ਹੈ, ਫੰਡਾਮੈਂਟਲ ਰਾਈਟਸ ਦਾ ਜਿਹੜਾ ਸਾਰਾ ਸੈਕਸ਼ਨ ਹੈ ਉਹਦੇ ਵਿੱਚ ਜਦੋਂ ਤੁਸੀਂ ਪੜੋਗੇ ਤਾਂ ਤੁਹਾਨੂੰ ਆਪਣੇ ਆਪਣੇ ਧਰਮ ਪ੍ਰਤੀ ਉਹ ਆਜ਼ਾਦੀ ਵੀ ਮਿਲਦੀ ਹੈ। ਹਾਲਾਂਕਿ ਨਾਲ ਇੱਕ ਚੀਜ਼ ਹੁੰਦਾ ਹੈ ਕਿ ਆਜ਼ਾਦੀ ਦੇ ਵਿੱਚ ਤੁਹਾਨੂੰ ਇਹ ਵੀ ਜ਼ਿੰਮੇਵਾਰ ਬਣਨਾ ਪੈਂਦਾ ਕਿ ਤੁਸੀਂ ਦੇਸ਼ ਦੇ ਵਿੱਚ ਜੋ ਮਤਲਬ ਕਿ ਹੈ ਨਿਯਮ ਹੈ ਉਹਦੀ ਪਾਲਣਾ ਵੀ ਕਰਨੀ ਹੈ, ਇਹ ਵੀ ਲਾਜ਼ਮ ਹੈ। परंतु यह है कि एडा वड्डा खलारा पा के खीर सुप्रीम कोर्ट ने नबेड़ना सी, तां ये चीज तुसीं आप ही अपने पद्धर ते हल कर सकदे सीगे। बहुत हद तक जिवें चलदा सी चली जांदा, या जे नवें सिरे तो किते ड्रेस कोड लागू भी करना है तां ओह सारियां दा ख्याल रख के कीता जा सकदा सी। सो बदनामी करा लई ने, मामला जिहड़ा कोर्टां तक चले गया, और मैनूं इह लगदा कि जे तुसीं देखो जे ਇਹ ਥੋੜਾ ਜਿਹਾ ਹੋਰ ਇਸ ਤਰ੍ਹਾਂ ਚੱਲਦੇ ਰਹੇ ਨਾ ਤਾਂ ਕੌਮਾਂਤਰੀ ਪੱਧਰ ਤੇ ਬਹੁਤ ਵੱਡੀ ਬਦਨਾਮੀ ਬਣੇਗੀ ਇਹਨਾਂ ਚੀਜ਼ਾਂ ਦੀ। ਜੀ 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 ਮਿੰਟੂ ਜੀ, ਇਦਾਂ ਦੀਆਂ ਪਹਿਲਾਂ ਵੀ ਆਪਾਂ ਦੇਖਦੇ ਸੀਗੇ ਵੀ ਕਿੱਦਾਂ ਖਬਰਾਂ ਆਉਂਦੀਆਂ ਸੀਗੀਆਂ ਵੀ ਕੋਈ ਟੈਸਟ ਦੇਣ ਜਾ ਰਿਹਾ ਆ, ਕਿਸੇ ਨੂੰ ਕਹਿੰਦੇ ਵੀ ਕੜਾ ਲਾ ਦਿਓ, ਆਹ ਕਰ ਦਿਓ, ਉਹ ਕਰ ਦਿਓ। ਸੋ ਇਦਾਂ ਦੀਆਂ ਪਤਾ ਨਹੀਂ ਕਦੋਂ ਇਹ ਕੰਮ ਹਟੇਗਾ। ਕਿਸੇ ਨੂੰ ਵੀ ਇਸ ਹਿਸਾਬ ਦੇ ਨਾਲ ਰੋਕਣਾ ਜਿਹੜਾ ਉਹ ਮੈਨੂੰ ਲੱਗਦਾ ਗੈਰ ਵਾਜਬ ਹੀ ਲੱਗ ਰਿਹਾ ਆ। ਨਵਜੋਤ ਸਿੱਧੂ ਪੂਰਬੀ ਹਲਕੇ ਦੇ ਵਿੱਚ ਹੋਏ ਤੇ ਮੁੜ ਕੇ ਫਿਰ ਸਰਗਰਮ। ਦੇਖੋ ਨਵਜੋਤ ਸਿੰਘ ਚਲੇ ਗਏ ਸਨ ਮੇਰੇ ਖਿਆਲ ਦੇ ਨਾਲ ਵੈਸ਼ਨੋ ਦੇਵੀ, ਫਿਰ ਉਸ ਤੋਂ ਬਾਅਦ ਇਹ ਵਾਪਸ ਆਏ ਨੇ ਤੇ ਅੱਜ ਇਹਨਾਂ ਨੇ ਫਿਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਹਦਾ ਮਤਲਬ ਇਹ ਹੈ ਕਿ ਬਹੁਤ ਜਲਦੀ ਜਲਦੀ ਉਹ ਆ ਰਹੇ ਆ। ਵੈਸੇ ਮੇਰੇ ਖਿਆਲ ਦੇ ਨਾਲ ਗੁਪਤ ਨਵਰਾਤਰਾ ਸੀਗਾ ਜਿਹਦੇ ਵਿੱਚ ਉਹ ਜਾਂਦੇ ਨੇ, ਅਕਸਰ ਜਾਂਦੇ ਆ। ਉਹ ਕਹਿੰਦੇ ਆਪ ਕਿ ਮੈਂ ਪਿਛਲੇ 30 ਸਾਲ ਤੋਂ ਜਾ ਰਿਹਾ ਮਿੱਤਰਾ, ਇਹ ਅੱਜ ਦੀ ਗੱਲ ਨਹੀਂ ਹੈ। ਤਾਂ ਉੱਥੇ ਹੁਣ ਪ੍ਰਚਾਰ ਜਿਹੜਾ ਉਹ ਜ਼ਬਰਦਸਤ ਸ਼ੁਰੂ ਕੀਤਾ ਗਿਆ, ਔਰ ਕਮਾਲ ਦੀ ਗੱਲ ਆ ਕਿ ਰਵਨੀਤ ਬਿੱਟੂ ਜਿਹੜੇ ਕਿ ਕਿਸੇ ਸਮੇਂ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨੇ ਕੱਸਦੇ ਰਹੇ ਆ, ਉਹ ਵੀ ਪਹੁੰਚੇ ਆ ਪ੍ਰਚਾਰ ਵਾਸਤੇ। ਵੱਡੀ ਗੱਲ ਇਹ ਆ ਕਿ ਬੇਟੀਆਂ ਦਾ ਬਹੁਤ ਸਹਾਰਾ ਮਿਲ ਰਿਹਾ ਲੀਡਰਾਂ ਨੂੰ, ਜਿਵੇਂ ਰਾਜਾ ਵੜਿੰਗ ਦੀ ਬੇਟੀ ਆ,
ਸੁਖਬੀਰ ਸਿੰਘ ਜੀ ਬਾਦਲ ਉਹਨਾਂ ਦੀ ਬੇਟੀ ਆ, ਫਿਰ ਪਰਮਿੰਦਰ ਪਿੰਕੀ ਹੋਰਾਂ ਦੀ ਬੇਟੀ ਆ। ਬਹੁਤ ਮਤਲਬ ਕਿ ਬੇਟੀਆਂ ਜਿਹੜੀਆਂ ਉਹ ਮੈਦਾਨ ਦੇ ਵਿੱਚ ਨੇ। ਤਾਂ ਇਹਨਾਂ ਨੂੰ ਵੀ ਸਹਾਰਾ ਮਿਲਿਆ। ਇਹਨਾਂ ਦੀ ਬੇਟੀ ਹੈ ਜਿਹੜੀ ਸਿੱਧੂ ਜੋੜੇ ਦੀ, ਰਾਬੀਆ ਸਿੱਧੂ, ਉਹ ਵੀ ਮੈਦਾਨ ਚ ਆਈ। ਤਾਂ ਉਹਨਾਂ ਨੇ ਤੇ ਇੱਥੇ ਤੱਕ ਕਿਹਾ ਕਿ ਜੰਨਾ ਚ ਪਾਪਾ ਜਿੱਤਦੇ ਨਹੀਂ, ਮੈਂ ਸ਼ਾਦੀ ਨਹੀਂ ਕਰਾਣੀ। ਦੇਖੋ ਬੇਟੀਆਂ ਦਾ ਲਗਾ ਤੇ ਬੇਟੀਆਂ ਦਾ ਪ੍ਰਣ ਕਿਸ ਤਰ੍ਹਾਂ ਦਾ ਹੁੰਦਾ ਹੈ। ਦੂਜੀ ਗੱਲ ਜਿਹੜੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਇਸ ਪ੍ਰਚਾਰ ਦੇ ਵਿੱਚ ਰਵਨੀਤ ਬਿੱਟੂ ਦੇ ਆਉਣ ਨਾਲ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਦੇਖਣਾ ਪਏਗਾ ਕਿ ਹੁਣ ਦੂਜੇ ਵੀ ਆਉਂਦੇ ਆ ਕਿ ਨਹੀਂ ਆਉਂਦੇ, ਕਿਉਂਕਿ ਰਵਨੀਤ ਬਿੱਟੂ ਦਾ ਆਉਣਾ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਨਵਜੋਤ ਸਿੰਘ ਸਿੱਧੂ ਵਾਸਤੇ ਸ਼ੁਭ ਸੰਕੇਤ ਆ। ਔਰ ਇੱਕ ਕਿ ਖੁਫੀਆ ਰਿਪੋਰਟਾਂ ਜਿਹੜੀਆਂ ਉਹ ਖੈਰ ਸੁੱਖ ਵਾਲੀਆਂ ਨਹੀਂ ਹੈ। ਤਾਂ ਦੂਜੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਸੁਖਬੀਰ ਵੀ ਆਪਣੇ ਸਾਲੇ ਦਾ ਪ੍ਰਚਾਰ ਕਰਨ ਉੱਥੇ ਪਹੁੰਚੇ ਹੋਏ ਸਨ। ਉਹਨਾਂ ਨੇ ਆਖਿਆ ਲਾਫਟਰ ਸ਼ੋਅ ਦੇ ਵਿੱਚ ਹੀ ਨਜ਼ਰ ਆਏਗਾ, ਤੁਹਾਨੂੰ ਛੇਤੀ ਆਉਣਾ। ਦੂਜੀ ਗੱਲ ਇਹ ਆ ਕਿ ਇਹਦੀ ਕਰਾਣੀ ਹੈ ਜ਼ਬਤ। ਹਾਲਾਂਕਿ ਲੋਕ ਆ ਕਿ ਸਿੱਧੂ ਨੂੰ ਖਤਰਾ ਮਜੀਠੀਏ ਤੋਂ ਹੋ ਸਕਦਾ ਹੈ, ਤੇ ਮਜੀਠੀਆ ਵੀ ਖਤਰੇ ਤੋਂ ਬਾਹਰ ਨਹੀਂ ਹੋ ਸਕਦਾ ਕਿ ਤੀਜਾ ਕੈਂਡੀਡੇਟ ਵੀ ਹਰਾ ਦੇ। ਸੋ ਇਸ ਤਰ੍ਹਾਂ ਦੀ ਸੂਰਤ ਹਾਲ ਆ। ਕੁਛ ਨਹੀਂ ਕਿਹਾ ਹਲਕਾ ਪੂਰਬੀ ਤੋਂ ਕੁਝ ਚੀਜ਼ਾਂ ਸਿੱਧੂ ਵਾਸਤੇ ਪੋਜ਼ਿਟਿਵ ਨੇ, ਕੁਛ ਨੈਗੇਟਿਵ ਨੇ, ਕੁਛ ਮਜੀਠੀਏ ਵਾਸਤੇ ਪੋਜ਼ਿਟਿਵ ਨੇ, ਕੁਛ ਨੈਗੇਟਿਵ ਨੇ। ਏਦਾਂ ਹੀ ਆਮ ਆਦਮੀ ਪਾਰਟੀ ਦੀ ਜਿਹੜੀ ਬੀਬੀ ਜੀਵਨ ਜੋਤ ਕੌਰ ਆ ਉਹਦੇ ਵਾਸਤੇ ਵੀ ਹੈ। ਸੋ ਸਾਰਿਆਂ ਵਾਸਤੇ ਇੱਕੋ ਜਿਹਾ। ਪਰ ਅੰਮ੍ਰਿਤਸਰ ਪੂਰਬੀ ਸੀਟ ਨੂੰ ਇੱਕ ਵਾਰੀ ਫੇਰ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਮੁੜ ਆਮਦ ਹੋਈ ਹੈ ਉਹਨੇ ਹੌਟ ਕਰ ਦਿੱਤਾ। ਤਾਂ ਡੋਰ ਟੂ ਡੋਰ ਕੰਪੇਨ ਚੱਲ ਰਿਹਾ ਔਰ ਇੱਕ ਦੂਜੇ ਤੇ ਹਮਲੇ ਵੀ ਮੁਸਲਸਲ ਜਿਹੜੇ ਆ ਉਹ ਜਾਰੀ। 10 ਦਿਨ ਮਿੰਟੂ ਜੀ ਰਹਿ ਗਏ ਨੇ। ਇਹ ਰਾਮ ਰੌਲਾ ਜਿਹੜਾ ਆ ਹੁਣ ਪੂਰਾ ਰੌਲਾ ਰੱਪਾ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲਣਾ ਹੀ ਮਿਲਣਾ ਆ। ਵੋਟਾਂ ਦੀ ਰੰਜਿਸ਼ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ਦੇ ਵਿੱਚ ਚੱਲੀ ਗੋਲੀ। ਇਹ ਕਿੱਧਰ ਨੂੰ ਗੱਲ ਵੱਧਦੀ ਜਾ ਰਹੀ ਹੈ ਜੀ? ਦੇਖੋ ਵਾਇਲੈਂਸ ਹਰੇਕ ਵਾਰੀ ਹੁੰਦੀ ਹੈ। ਸਿਲੈਕਸ਼ਨ ਦੀ ਜਦੋਂ ਵੀ ਕਹਾਣੀ ਤੁਸੀਂ ਪੜ੍ਹੋਗੇ ਮੇਰੇ ਖਿਆਲ ਦੇ ਨਾਲ ਕਦੇ ਵੀ ਏਦਾਂ ਹੋਇਆ ਨਹੀਂ ਕਿ ਪੀਸਫੁਲੀ ਅਸੀਂ ਕਹਿ ਲਈਏ ਕਿ ਸਾਡਾ ਕੋਈ ਇਲੈਕਸ਼ਨ ਦੇ ਉੱਪਰ ਚੜਿਆ ਹੋਵੇ। ਇੱਥੇ ਤੇ ਛੋਟੀਆਂ ਛੋਟੀਆਂ ਕਮੇਟੀਆਂ, ਛੋਟੀਆਂ ਛੋਟੀਆਂ ਸੁਸਾਇਟੀਆਂ ਵਾਸਤੇ ਲੜ ਪੈਂਦੇ ਨੇ ਲੋਕ, ਤੇ ਇਹ ਤਾਂ ਬਹੁਤ ਵੱਡਾ ਇਲੈਕਸ਼ਨ ਹੈ। ਤਾਂ ਗੱਲ ਕੀ ਹੈ ਕਿ ਜੇ ਤੁਸੀਂ ਦੇਖੋਗੇ ਪਿਛਲੇ 2-3 ਦਿਨਾਂ ਦੇ ਵਿੱਚ ਕਾਫੀ ਝੜਪਾਂ ਵਧੀਆਂ ਨੇ। ਔਰ ਇਹ ਤੁਸੀਂ ਦੇਖੋਗੇ 20 ਤਰੀਕ ਤੱਕ ਇਹ ਬਹੁਤ ਜ਼ਿਆਦਾ। ਔਰ ਵੋਟਾਂ ਵਾਲੇ ਦਿਨ ਤਾਂ ਫਿਰ ਤੁਹਾਨੂੰ ਪਤਾ ਹੀ ਹੈ, ਵੋਟਾਂ ਵਾਲੀਆਂ ਜਿਹੜੀ ਉਂਗਲ ਜੀ ਦਿਖਾਉਂਦੇ ਹੁੰਦੇ ਸ਼ਾਹੀ ਵਾਲੇ, ਉਹ ਫੋਟੋਆਂ ਘੱਟ ਹੁੰਦੀਆਂ ਤੇ ਸਿਰ ਪਾਟੇ ਜਿਹੜੇ ਮਧਾਣੀ ਚੀਰੇ ਪਏ ਹੁੰਦੇ ਉਹ ਜ਼ਿਆਦਾ ਫੋਟੋਆਂ ਦਿਖਾਈ ਦਿੰਦੀਆਂ ਨੇ ਜਿੱਦਣ ਵੋਟਾਂ ਪੈਂਦੀਆਂ। ਤੇ ਪੰਜਾਬੀਆਂ ਦੀਆਂ ਵੋਟਾਂ ਦਾ ਸਟਾਈਲ ਆ, ਜਿਵੇਂ ਫਿਲਮਾਂ ਚ ਹੁੰਦੇ ਨਾ, ਇਹ ਆਪਨ ਦਾ ਸਟਾਈਲ ਹੈ। ਤਾਂ ਇਹ ਇਹਨਾਂ ਦਾ ਸਟਾਈਲ ਆ। ਹਿਮਾਚਲ ਚ ਵੀ ਵੋਟਾਂ ਪੈਂਦੀਆਂ, ਕਦੇ ਵੇਖਿਆ ਜੇ ਸਿਰ ਪਾੜੇ ਹੋਣ, ਗੋਲੀਆਂ ਚਲਾਈਆਂ ਹੋਣ? ਕਿਉਂਕਿ ਗੱਲ ਇਹ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਕੱਟੜ ਹੋ ਜਾਣਾ, ਰੈਡੀਕਲ ਹੋ ਜਾਣਾ ਪਾਰਟੀਆਂ ਦੇ ਪਿੱਛੇ ਲੱਗ ਕੇ, ਤੁਸੀਂ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਨਾ ਜਿਵੇਂ ਤੁਸੀਂ 7 ਪੀੜ੍ਹੀਆਂ ਤੋਂ ਦੁਸ਼ਮਣ ਚੱਲ ਰਹੇ ਹੋ। ਜਦ ਕਿ ਉਹ ਉਧਰ ਦੇਖੋ ਕੀ ਬਣਿਆ ਪਿਆ। ਆਮ ਆਦਮੀ ਪਾਰਟੀ ਦੇ ਵਿੱਚ 56-57 ਕੈਂਡੀਡੇਟ ਦੂਜੀਆਂ ਪਾਰਟੀਆਂ ਚੋਂ ਆਏ। ਅਕਾਲੀਆਂ ਨੇ ਕਿੰਨੇ ਲਏ ਆ ਭਾਜਪਾ ਵਾਲਿਆਂ ਦੇ, ਕਾਂਗਰਸੀਆਂ ਨੇ ਕਿੰਨੇ ਲਏ ਆ। ਸੋ ਉਹ ਤੇ ਆਪਸ ਦੇ ਵਿੱਚ ਲੈ ਦੇ ਕੇ ਖੇਡਦੇ ਆ। ਜਿਵੇਂ ਆਪਾਂ ਪੁਰਾਣੇ ਸਮਿਆਂ 'ਚ ਦੇਖਦੇ ਸੀ, ਕਲਚਰ ਹੁੰਦਾ ਸੀਗਾ ਪਿੰਡਾਂ ਦੇ ਵਿੱਚ, ਜੇ ਚਾਹ ਮਿੱਠਾ ਕਿਤੇ ਮਤਲਬ ਕਿ ਖਤਮ ਹੋ ਜਾਣਾ ਤੇ ਕੌਲੀ ਧਾਰੀ ਫੜੀ ਜਾਂਦੀ ਸੀ ਘਰਾਂ 'ਚੋਂ, ਕੌਲੀ ਧਾਰੀ ਫੜੀ ਜਾਂਦੀ ਸੀ। ਉਹ ਤੇ ਏਦਾਂ ਧਾਰ ਸੁਧਾਰ ਕਰਦੇ ਨੇ, ਇਹ ਕਮਲੇ ਲੜੀ ਜਾਂਦੇ। ਚਲੋ ਹੁਣ ਕੀ ਕਰ ਸਕਦੇ ਆ। ਖੈਰ, ਇਹ ਵੋਟਾਂ ਦੀ ਰੰਜਿਸ਼ ਦਾ ਮਾਮਲਾ ਸਾਹਮਣੇ ਆ ਰਿਹਾ ਜੀ। ਬਾਸਰ ਕੇ ਪਿੰਡ ਆ, ਖਾਲੜਾ ਥਾਣੇ ਦੇ ਵਿੱਚ ਪੈਂਦਾ ਵਾ, ਤੇ ਇੱਥੇ ਗੋਲੀ ਚੱਲੀ ਆ। ਦੋਨਾਂ ਧਿਰਾਂ ਦਾ ਹੀ ਇੱਕ ਇੱਕ ਬੰਦਾ ਫੱਟੜਿਆ। ਦੋਵੇਂ ਧਿਰਾਂ ਹੀ ਇਲਜ਼ਾਮ ਤਰਾਸ਼ੀ ਕਰ ਰਹੀ, ਦੋਵੇਂ ਧਿਰਾਂ ਇਲਜ਼ਾਮ ਤਰਾਸ਼ੀ ਕਰ ਰਹੀਆਂ ਨੇ। ਇੱਕ ਧਿਰ ਕਹਿੰਦੀ ਆ ਕਿ ਦੇਖੋ ਅਸੀਂ ਦਾਣੇ ਲੈਣ ਚੱਲੇ ਸਾਂ, ਆ ਜਿਹੜਾ ਆਉਂਦਾ ਅਨਾਜ ਤੁਹਾਨੂੰ ਪਤਾ ਹੀ ਆ, ਮੁਫਤ ਅਨਾਜ ਦਿੰਦੇ ਨੇ ਜਿਹੜਾ, ਉਹ ਕਹਿੰਦੇ ਅਸੀਂ ਲੈਣ ਚੱਲੇ ਸਾਂ ਤੇ ਸਰਪੰਚ ਦੇ ਘਰ ਪਏ ਸੀਗੇ ਦਾਣੇ, ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ, ਤੇ ਆਹੀ ਜਾ ਕੇ ਦਾਣੇ ਮੰਗੇ, ਉਹ ਦਬਾਉਂਦਾ ਸੀ ਸਾਨੂੰ। ਮਾਝੇ ਵਾਲੇ ਐਂ ਕਹਿੰਦੇ ਹੁੰਦੇ ਵੀ ਦਬਾਉਂਦਾ ਸੀ ਸਾਨੂੰ, ਤੇ ਉਹ ਦਬਾਉਂਦਾ ਸੀ ਸਾਨੂੰ ਕਿ ਵੋਟਾਂ ਪਾਓ। ਆਹ ਆਖਿਆ ਕਿ ਕਾਹਤੋਂ ਵੋਟਾਂ ਪਾਈਏ ਭਾਈ, ਕੀ ਗੱਲ ਆ?
ਤੇ ਉਹ ਅਵਾ ਤਵਾ ਬੋਲਣ ਲੱਗਾ, ਜੇ ਵਿਰੋਧ ਕੀਤਾ ਤੇ ਉਹ ਗਲ ਪੈ ਗਏ ਤੇ ਨਾਲੇ ਗੋਲੀ ਚਲਾਈ ਤੇ ਇੱਕ ਬੰਦਾ ਫੱਟੜ ਹੋ ਗਿਆ। ਜਦ ਕਿ ਉਹ ਜਿਹੜਾ ਸਰਪੰਚ ਆ ਉਹ ਆਂਦਾ ਕਿ ਦੇਖੋ ਜੀ ਮੈਂ ਪੋਸਟਰ ਲਾਏ ਸੀ ਤੇ ਇਹਨਾਂ ਨਿਕੰਮਿਆਂ ਨੇ ਆ ਕੇ ਪੋਸਟਰਾਂ ਤੇ ਪੋਸਟਰ ਚਿਪਕਾਤੇ, ਮੈਂ ਕਾਰਨ ਪੁੱਛਿਆ ਤੇ ਅੱਗੋਂ ਗਲ ਪੈ ਗਿਆ, ਗੋਲੀ ਚੱਲ ਗਈ, ਸਾਡਾ ਤੇ ਆਪਦਾ ਬੰਦਾ ਫੱਟੜ ਕਰ ਦਿੱਤਾ। ਮਤਲਬ ਕਿ ਇੱਕ ਧਿਰ ਨੇ ਤਾਂ ਕੀਤਾ ਹੀ ਕੀਤਾ ਹੈ, ਇੱਕ ਧਿਰ ਨੇ ਤਾਂ ਕੀਤਾ ਹੀ ਕੀਤਾ, ਹੁਣ ਉਹ ਝੂਠ ਵੀ ਬੋਲ ਰਹੀ ਹੈ ਦੂਜੀ ਧਿਰ ਕਿ ਬੰਦਾ ਆਪਦਾ ਫੱਟੜ ਕਰ ਲਿਆ ਹੋਏਗਾ। ਔਰ ਸਭ ਤੋਂ ਵੱਡੀ ਗੱਲ ਆ ਕਿ ਜਦੋਂ ਹਥਿਆਰ ਜਮਾ ਨੇ ਤੇ ਸਰਪੰਚ ਕਿੱਥੋਂ ਹਥਿਆਰ ਕੱਢੀ ਫਿਰਦਾ, ਅਕਾਲੀ ਕਿੱਥੋਂ ਹਥਿਆਰ ਕੱਢੀ ਫਿਰਦੇ ਨੇ। ਹੈਰਾਨਗੀ ਵਾਲੀ ਗੱਲ ਆ ਕਿ ਸਾਰਿਆਂ ਦੇ ਹਥਿਆਰ ਜਮਾ ਨੇ, ਇਹ ਇੱਕ ਦੂਜੇ ਦੀਆਂ ਵੱਖੀਆਂ ਪਾੜਨ ਵਾਸਤੇ ਹਥਿਆਰ ਰੱਖੀ ਫਿਰਦੇ ਨੇ, ਅਗਨ ਸ਼ਸਤਰ ਰੱਖੀ ਫਿਰਦੇ ਨੇ, ਇਹਨਾਂ ਨੂੰ ਕੋਈ ਨਹੀਂ ਪੁੱਛਦਾ। ਇਹਦਾ ਮਤਲਬ ਇਹ ਹੈ ਕਿ 99% ਲੋਕ ਜਿਹੜੇ ਭਲੇ ਮਾਨਸ ਲੋਕ ਆ ਉਹ ਤੇ ਆਪਣੇ ਹਥਿਆਰ ਫੜਾ ਆਉਂਦੇ ਆ, 1% ਇਹ ਜਿਹੜੇ ਸਫੇਦ ਪੋਸ਼ ਆ, ਪਾਰਟੀਆਂ ਦੇ ਲੀਡਰ ਆ, ਸਮਰਥਕ ਆ, ਇਹ ਆਪਣੇ ਆਪ ਨੂੰ ਜਿਹੜੇ ਅਖੌਤੀ ਸਫੇਦ ਪੋਸ਼ ਕਹਾਉਂਦੇ ਆ, ਇਹ ਡੱਬਾ 'ਚ ਟੰਗੀ ਫਿਰਦੇ ਆ ਕਿ ਜਦੋਂ ਜ਼ਰੂਰਤ ਪਈ ਮੰਗੋੜਾ ਕੱਢਾਂਗੇ ਐਡਾ, ਕਿਸੇ ਦੇ ਲੱਕ ਦੇ ਵਿੱਚ, ਕਿਸੇ ਦੇ ਹਿੱਕ ਦੇ ਵਿੱਚ। ਸੋ ਗੱਲ ਤੇ ਵੱਡੀ ਇਹ ਆ ਕਿ ਜਦੋਂ ਦੂਸਰਿਆਂ ਨੇ ਆਪਣੇ ਅਗਨ ਸ਼ਸਤਰ ਜਿਹੜੇ ਆ ਉਹ ਦਿੱਤੇ ਹੋਏ ਨੇ, ਜਮਾ ਕਰਾਏ ਹੋਏ ਨੇ, ਇਹ ਕਿਹੜੇ ਮੋਹ ਚ ਲਈ ਫਿਰਦੇ ਆ ਭਾਈ? ਇਹਨਾਂ ਨੂੰ ਕਿਹੜਾ ਲਾਇਸੈਂਸ ਮਿਲਿਆ? ਆ ਜਿਵੇਂ ਬੱਬੂ ਮਾਨ ਦਾ ਸੀ ਆਲ ਇੰਡੀਆ ਲਾਇਸੈਂਸ, ਤੇਰੇ ਯਾਰ ਦਾ, ਇਹਨਾਂ ਕੋਲ ਕਿਹੜਾ ਲਾਇਸੈਂਸ ਆ? ਜੀ ਜੀ ਜੀ। ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ ਦੀ ਪਤਨੀ ਤੇ ਬੇਟੀ, ਭਗਵੰਤ ਮਾਨ ਦਾ ਕਰਨਗੇ ਸਮਰਥਨ। ਪੱਕੀ ਗੱਲ ਹੈ ਜੀ, ਲੋਹੇ ਤੇ ਲੀਕ ਆ ਕਿ ਗਰਾਰੀ ਉੱਥੇ ਵੀ ਅੜ ਗਈ ਭਗਵੰਤ ਮਾਨ ਦੀ। ਇਹ ਦੇਖੋ ਜਿਹੜੇ ਅੰਮ੍ਰਿਤਸਰ ਈਸਟ ਤੋਂ ਰਵਨੀਤ ਬਿੱਟੂ ਰੀ ਸੱਦ ਲਏ ਆ ਨਾ, ਇਧਰੋਂ ਉਧਰੋਂ, ਇਹ ਸਭ ਮੈਂ ਤੁਹਾਨੂੰ ਦੱਸਾਂ ਕਿ ਹੁਣ ਮਾਮਲਾ ਜਿਹੜਾ ਉਲਝਦਾ ਜਾਏਗਾ। ਸੋ ਜਿਵੇਂ ਭਗਵੰਤ ਮਾਨ ਰੀਟਵੀਟ ਕਰ ਰਹੇ ਸੀਗੇ, ਜੋ ਅਰਵਿੰਦ ਕੇਜਰੀਵਾਲ ਦੀ ਵਾਈਫ ਨੇ ਟਵੀਟ ਕੀਤਾ ਕਿ ਭਾਈ ਮੈਂ ਆਪਣੇ ਦਿਓਰ ਦੀ ਕੰਪੇਨ ਵਾਸਤੇ ਆ ਰਹੀ ਹਾਂ ਪੰਜਾਬ ਦੇ ਵਿੱਚ, ਤੇ ਉਹਨਾਂ ਰੀਟਵੀਟ ਕੀਤਾ ਭਗਵੰਤ ਮਾਨ ਹੋਰਾਂ ਕਿ ਵੈਲਕਮ ਭਾਬੀ ਜੀ, ਆਓ। ਸੋ ਕਹਿੰਦੇ ਕਿ ਮਾਵਾਂ ਧੀਆਂ ਦਾ ਲੇਖਾ ਕੱਲ ਨੂੰ ਪ੍ਰੋਗਰਾਮ ਕਰਵਾਉਣਾ ਧੂਰੀ ਦੇ ਵਿੱਚ। ਪਰ ਮੈਨੂੰ ਜਿਹੜਾ ਦੇਖੋ, ਆਉਣਾ ਤਾਂ ਕੇਜਰੀਵਾਲ ਫੈਮਿਲੀ ਨੇ ਆਉਣਾ ਹੀ ਆਉਣਾ, ਅੱਧਾ ਹੁਣ ਘਰ ਉਹਨਾਂ ਦਾ ਇਹੀ ਬਣਿਆ ਪਿਆ, ਫਿਰ ਉਹ 50 ਸਾਲਾਂ ਬਾਅਦ ਹੀ ਮਿਲਦੇ ਹੁੰਦੇ, ਤੁਹਾਨੂੰ ਪਤਾ ਹੀ ਹੈ, ਕਦੇ ਕਦੇ ਫੇਰੀ ਪਾਉਂਦੇ ਆ। ਸੋ ਹੁਣ ਤੇ ਉਹ ਆਉਣਗੇ, ਪਰ ਜਿਹੜੀ ਗੱਲ ਇਹ ਹੈ ਕਿ ਮਤਲਬ ਕਿ ਔਰਤਾਂ ਦੇ ਨਾਲ ਕੋਈ ਉਹਨਾਂ ਦਾ ਰੂਬਰੂ ਪ੍ਰੋਗਰਾਮ ਆ, ਉਹ ਧੂਰੀ ਦੇ ਵਿੱਚ ਹੀ ਕਿਉਂ, ਤਾਂ ਤੁਸੀਂ ਸਮਝ ਸਕਦੇ ਕਿ ਧੂਰੀ ਦੀ ਸੀਟ ਇਹ ਨਹੀਂ ਹੈ ਕਿ ਉਹ ਡਿਸਾਈਡ ਹੋ ਚੁੱਕੀ ਹੈ ਕਿ ਭਗਵੰਤ ਮਾਨ ਗਿਆ, ਚੱਲ ਬਾਈ ਚੁਟਕੀ ਵੱਜੀ ਤੇ ਉਹ ਜਿੱਤ ਕੇ ਉਹਨੇ ਜੇਬ ਚ ਪਾ ਲਈ। ਐਸਾ ਨਹੀਂ ਹੈ, ਕਿਉਂਕਿ ਅਸੀਂ ਇਹਨਾਂ ਚੀਜ਼ਾਂ ਨੂੰ ਥੋੜਾ ਦੂਸਰੇ ਪੱਖ ਤੋਂ ਦੇਖਦੇ ਹਾਂ ਕਿ ਜਦੋਂ ਇਸ ਤਰ੍ਹਾਂ ਦਾ ਇੱਕ ਖਾਸ ਪ੍ਰੋਗਰਾਮ ਰੱਖਿਆ ਜਾਂਦਾ, ਕਿਸੇ ਕੰਪੇਨਰ ਜਿਵੇਂ ਰਵਨੀਤ ਬਿੱਟੂ ਦਾ ਉੱਥੇ ਜਾਣਾ ਮੇਰੇ ਵਾਸਤੇ ਗੈਰ ਸਧਾਰਨ ਹੈ, ਕਿਉਂਕਿ ਰਵਨੀਤ ਬਿੱਟੂ ਤੇ ਨਵਜੋਤ ਸਿੰਘ ਸਿੱਧੂ ਨੂੰ ਪਾਉਂਦਾ ਰਿਹਾ ਅੱਜ ਤੱਕ, ਉਹਦਾ ਉੱਥੇ ਜਾਣਾ ਇੱਕ ਸਟ੍ਰੈਟਜੀ ਦਾ ਹਿੱਸਾ ਹੈ। ਉਹ ਕਾਹਦਾ, ਉਹ ਖੋਲ ਦੇਵਾਂਗੇ ਗੱਲ, ਕਿਤੇ ਆ ਜਾਏਗੀ ਸੂਤ, ਤੱਥ ਹੌਲੀ ਹੌਲੀ ਉਹਨਾਂ ਦੇ ਬਿਆਨ ਜਿਵੇਂ ਜਿਵੇਂ ਨਿਕਲਣਗੇ ਸਾਫ਼ ਹੋ ਜਾਏਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਅਰਵਿੰਦ ਕੇਜਰੀਵਾਲ ਦੀ ਸਪਤਨੀ ਦਾ ਬੇਟੀ ਸਮੇਤ ਆਉਣਾ ਤੇ ਧੂਰੀ ਦੇ ਵਿੱਚ ਪ੍ਰੋਗਰਾਮ ਰੱਖਣਾ, ਇਹ ਤੁਸੀਂ ਸਮਝ ਸਕਦੇ ਹੋ ਕਿ ਭਾਈ ਉੱਥੇ ਵੀ ਗਰਾਰੀ ਫਸੀ ਪਈ ਹੈ, ਉੱਥੇ ਵੀ ਕਹਿ ਲਓ ਕਿ ਬਹੁਤ ਖੇਡ ਜਿਹੜੀ ਹੈ ਉਹ ਗਾਹ ਲੱਗੀ ਪਈ ਆ। ਕਿਉਂ? ਕਿਉਂਕਿ ਭਗਵੰਤ ਮਾਨ ਦੀ ਇੱਕ ਮਜਬੂਰੀ ਹੈ ਨਾ, ਉਸ ਚੀਜ਼ ਨੂੰ ਜ਼ਰੂਰ ਸਮਝੋ। ਵੈਸੇ ਤਾਂ ਸਾਰੇ ਪਾਰਟੀ ਪ੍ਰਧਾਨਾਂ ਦੀ ਮਜਬੂਰੀ ਹੈ। ਸਿੱਧੂ ਉੱਥੇ ਫਸ ਗਿਆ ਅੰਮ੍ਰਿਤਸਰ ਈਸਟ ਦੇ ਵਿੱਚ, ਅਸ਼ਵਨੀ ਸ਼ਰਮਾ ਫਸ ਗਏ ਪਠਾਨਕੋਟ ਦੇ ਵਿੱਚ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਬਸਪਾ ਵਾਲੇ, ਉਹ ਫਸ ਗਏ ਮੇਰੇ ਖਿਆਲ ਦੇ ਨਾਲ ਫਗਵਾੜੇ ਦੇ ਵਿੱਚ, ਫਗਵਾੜਾ ਕੱਢ ਰਿਹਾ ਚੰਗਿਆੜਾ, ਤੁਹਾਨੂੰ ਪਤਾ ਉੱਥੇ ਵੀ ਬੜੀ ਟੱਕਰ ਜ਼ਬਰਦਸਤ ਆ। ਤੇ ਜੇ ਦੇਖੋ ਕਿ ਭਗਵੰਤ ਮਾਨ ਧੂਰੀ ਦੇ ਵਿੱਚ, ਸੋ ਪ੍ਰਧਾਨ ਸਾਰੇ ਹੀ ਪਾਸੇ ਨਜ਼ਰ ਆ ਰਿਹਾ। ਤਾਂ ਭਗਵੰਤ ਮਾਨ ਦੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਉਹ ਇਹ ਆ ਕਿ ਉਹਦੇ ਵਰਗਾ ਕੋਈ ਸਟਾਰ ਕੰਪੇਨਰ ਪਾਰਟੀ ਕੋਲ ਹੈ ਨਹੀਂ। ਜੇ ਉਹ ਧੂਰੀ ਚ ਤਿਆਰ ਦਿੰਦਾ ਹੈ ਲਗਾਤਾਰ ਤਾਂ ਫਿਰ ਬਾਹਰ ਨੁਕਸਾਨ, ਜੇ ਉਹ ਬਾਹਰ ਨਿਕਲਦਾ ਹੈ ਤੇ ਉਹ ਜੋੜਾ ਹੈ ਜਿਹੜਾ ਗੋਲਡੀ ਤੇ ਉਹਦੀ ਵਾਈਫ ਹੈ ਜਿਹੜੀ, ਉਹ ਨੰਗੇ ਪੈਰ ਲਗਾਤਾਰ ਤੁਰੇ ਜਾਂਦੇ ਲੋਕਾਂ ਕੋਲ ਝੋਲੀ ਅੱਡੀ ਜਾਂਦੇ ਹੋ। ਸੋ ਉਹਨਾਂ ਦਾ ਕੰਪੇਨ ਜਿਹੜਾ ਜ਼ਮੀਨ ਤੇ ਤੁਰਿਆ ਜਾਂਦਾ। ਸੋ ਇਸ ਕਰਕੇ ਮੇਰਾ ਮੰਨਣਾ ਇਹ ਹੈ, ਸ਼ਾਇਦ ਹੋ ਸਕਦਾ ਮੈਂ ਗਲਤ ਵੀ ਹੋਵਾਂ, ਕਿ ਜੋ ਇਹ ਪ੍ਰੋਗਰਾਮ ਰੂਬਰੂ ਪ੍ਰੋਗਰਾਮ ਰੱਖਿਆ ਹੈ ਨਾ, ਚੰਨੀ ਵਾਂਗੂ ਇੱਧਰ ਵੀ ਸੁੱਖ ਨਹੀਂ ਜਾਪਦੀ। ਮਤਲਬ ਕਿ ਜਿਹੜੀਆਂ ਹੌਟ ਸੀਟਾਂ ਲੰਬੀ ਤੋਂ ਲੈ ਕੇ ਪਠਾਨਕੋਟ ਤੱਕ ਸਾਰੀਆਂ ਹੀ ਜਿਹੜੀਆਂ ਉਹ ਇੱਕ ਪਾਸੜ ਦੀਆਂ ਹੈਗੀਆਂ ਐਤਕੀ।
ਜੀ, ਜੀ, ਮੁਕਾਬਲੇ ਕਈ ਥਾਂ ਤੇ ਖੜੇ ਨੇ। ਪਰਨੀਤ ਕੌਰ ਹੁਣਾਂ ਨੇ ਕੀਤਾ ਸਾਫ਼ ਵੀ ਉਹ ਕਿਸ ਧਿਰ ਦੇ ਨਾਲ ਹੈ। ਹਾਂਜੀ, ਧਿਰ ਦੇ ਨਾਲ ਤਾਂ ਫੈਸਲਾ ਕਰਨਾ ਹੀ ਪੈਣਾ ਕਿ ਪਤੀ ਔਰ ਪਾਰਟੀ ਹੂੰ, ਕਿਹਨੂੰ ਚੁਣਨਾ। ਤਾਂ ਉਹਨਾਂ ਨੇ ਕਿਹਾ ਕਿ ਪਤੀ ਪਤੀ ਦੇਵ। ਸੋ ਹੂੰ, ਗੱਲ ਇਹ ਆ ਕਿ ਵੈਸੇ ਵੀ ਤੁਹਾਨੂੰ ਪਤਾ ਇੰਡੀਆ ਦਾ ਟ੍ਰੈਡੀਸ਼ਨ ਕਿਸ ਤਰ੍ਹਾਂ ਦਾ ਹੈ। ਤਾਂ ਇੱਥੇ ਪਤੀ ਨੂੰ ਪਰਮੇਸ਼ਰ ਕਿਹਾ ਜਾਂਦਾ, ਉਹ ਕਾਹਤੋਂ ਛੱਡਣਗੇ। ਔਰ ਦੂਜੀ ਗੱਲ ਇਹ ਆ ਕਿ ਵੇਖ ਲਓ ਹੁਣ ਅਰੂਸਾ ਆਲਮ ਪਾਕਿਸਤਾਨ ਚੋਂ ਸਪੋਰਟ ਕਰੀ ਜਾਂਦੀ ਹੈ ਬੈਠੀ, ਤੇ ਬੀਬੀ ਪਰਨੀਤ ਕੌਰ ਨਾ ਕਰੇ ਤੇ ਫਿਰ ਗੱਲ ਥੋੜੀ ਨਾ ਬਣਦੀ ਆ। ਗੱਲਾਂ ਵੀ ਹੁੰਦੀਆਂ ਨੇ ਨਾ ਲੋਕਾਂ ਦੀਆਂ, ਸੁਸਾਇਟੀ ਦੇ ਵਿੱਚ, ਮੁਆਸ਼ਰੇ ਦੇ ਵਿੱਚ ਗੱਲਾਂ ਵੀ ਸਹਿਣੀਆਂ ਪੈਂਦੀਆਂ। ਤੇ ਇਸ ਕਰਕੇ ਬੀਬੀ ਪਰਨੀਤ ਕੌਰ ਨੇ ਆਖਿਆ ਭਾਵੇਂ ਕੁਛ ਵੀ ਹੋ ਜਾਏ, ਪਰਿਵਾਰ ਮੇਰਾ ਸਭ ਤੋਂ ਪਹਿਲਾਂ। ਮੈਂ ਕਹਿੰਦਾ ਬੰਦੇ ਏਦਾਂ ਹੀ ਹੋਣਾ ਚਾਹੀਦਾ, ਪਰਿਵਾਰ ਨੂੰ ਰੱਖੋ ਪਹਿਲਾਂ ਤੇ ਪਾਰਟੀ ਠੀਕ ਹੈ ਦੂਜੇ ਨੰਬਰ ਤੇ। ਇਹਦਾ ਮਤਲਬ ਇਹ ਆ ਕਿ ਫਿਰ ਤੁਸੀਂ ਆਪਣੀ ਜਿਹੜੀ ਹੈਗੀ ਆ ਸਦਨ ਦੀ ਮੈਂਬਰਸ਼ਿਪ ਤਿਆਗ ਕਰੋ, ਉਹਦਾ ਦਿਓ ਅਸਤੀਫਾ, ਦਫਾ ਕਰੋ, ਕੀ ਲੈਣਾ ਆ। ਅੱਛਾ, ਇਹਨਾਂ ਨੇ ਨਾਲੇ ਇੱਕ ਗੱਲ ਹੋਰ ਸਾਫ਼ ਕੀਤੀ ਆ, ਕਿਉਂਕਿ ਇੱਕ ਚਰਚਾ ਚੱਲਦੀ ਸੀ ਕਿ ਬੀਬੀ ਪਰਨੀਤ ਕੌਰ ਨੂੰ ਨੋਟਿਸ ਘੱਲਿਆ ਗਿਆ ਕਿ ਭਾਈ ਜਵਾਬ ਦਿਓ। ਕਹਿੰਦੇ ਕੋਈ ਨੋਟਿਸ ਨਹੀਂ ਆਇਆ ਮੇਰੇ ਕੋਲ, ਐਵੇਂ ਟਵਿੱਟਰ ਤੇ ਤੁਰਿਆ ਫਿਰਦਾ ਸੀ, ਹਵਾ ਹਵਾਈ ਗੱਲਾਂ ਨੇ। ਸੋ ਉਹਨਾਂ ਨੇ ਸਾਫ਼ ਕਰ ਦਿੱਤਾ, ਇੱਥੋਂ ਤੱਕ ਵੀ ਕਹਿ ਦਿੱਤਾ ਕਿ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਸੀਐਮ ਫੇਸ ਬਣਾਇਆ, ਇਹਦਾ ਜਵਾਬ ਕਾਂਗਰਸ ਨੂੰ ਲੋਕ ਹੀ ਦੇਣਗੇ। ਤਾਂ ਸਿੱਧਾ ਸਾਫ਼ ਮਤਲਬ ਉਹਨਾਂ ਦਾ ਜਿਹੜਾ ਉਹ ਨਿਕਲਦਾ, ਕਿਉਂਕਿ ਇਹ ਕੰਪੇਨ ਤੇ ਕਰ ਨਹੀਂ ਰਹੇ। ਹੂੰ, ਹੂੰ, ਪਟਿਆਲੇ ਦੇ ਵਿੱਚ, ਸੰਗਰੂਰ ਦੇ ਵਿੱਚ ਇਸ ਫੈਮਿਲੀ ਦਾ ਆਧਾਰ ਹੈ, ਉਹ ਤੁਹਾਨੂੰ ਮੰਨਣਾ ਪਏਗਾ, ਚਾਹੇ ਉਹ ਥੋੜਾ ਹੀ ਸਹੀ। ਹੁਣ 5 ਪੈਸੇ ਆ, 10 ਪੈਸੇ ਆ, ਮੰਨਣਾ ਪਏਗਾ ਕਿ ਪਟਿਆਲਾ ਹੀ ਨਹੀਂ, ਆਲੇ ਦੁਆਲੇ ਜਿਹੜੇ 7-8 ਹਲਕੇ ਆ, ਉੱਥੇ ਵੀ ਇਹਨਾਂ ਦਾ ਅਸਰ ਹੈਗਾ। ਪਰ ਇਹ ਕਿਸੇ ਦੀ ਪ੍ਰਚਾਰ ਕਰ ਹੀ ਨਹੀਂ ਰਹੇ। ਤਾਂ ਜਦੋਂ ਹੁਣ ਕਰ ਹੀ ਨਹੀਂ ਰਹੇ ਤਾਂ ਫਿਰ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਭਾਈ ਮੇਰੇ ਲਈ ਤਾਂ ਪਰਿਵਾਰ ਪਹਿਲਾਂ, ਮੇਰੇ ਲਈ ਮੇਰਾ ਹਸਬੈਂਡ ਪਹਿਲਾਂ। ਤਾਂ ਫਿਰ ਉਹ ਕੀ ਪਾਲਦੇ। ਔਰ ਕਾਂਗਰਸ ਦੀ ਮਾਫ ਕਰਨਾ ਐਸੀ ਹਾਲਤ ਹੋਈ ਪਈ ਹੈ ਕਿ ਪ੍ਰਨੀਤ ਕੌਰ ਨੂੰ ਵੀ ਇਹ ਨੋਟਸ ਨਹੀਂ ਘੱਲ ਰਹੇ। ਔਰ ਇੱਥੋਂ ਤੱਕ ਕਿ ਚੰਨੀ ਸਾਹਿਬ ਜਿਹਨੂੰ 2 ਟਿਕਟਾਂ ਦਿੱਤੀਆਂ ਗਈਆਂ, ਉਹਦੇ ਭਰਾਤਾ ਆਜ਼ਾਦ ਖਲੋਤੇ ਨੇ, ਕੋਈ ਉਧਰੋਂ ਵੀ ਜਵਾਬ ਨਹੀਂ ਲਿਆ ਜਾ ਰਿਹਾ ਕਿ ਵੀਰ ਤੂੰ ਕਿਹੜੀ ਧਿਰ ਦੇ ਨਾਲ ਆ। ਆਪਣੇ ਅੰਮਾ ਜਾਏ ਨਾਲ ਆ ਕਿ ਜਿਹੜਾ ਸਿੱਧੂ ਨੇ ਥਾਪੜਾ ਦੇ ਕੇ ਉੱਥੇ ਖਿਲਾਰਿਆ ਸੀ ਜੀਪੀ, ਉਹਦੇ ਨਾਲ ਆ। ਸੋ ਕਾਫੀ ਗੁੰਝਲਦਾਰ ਸਥਿਤੀ ਹੈ ਕਾਂਗਰਸ ਦੀ। ਮੈਂ ਕਹੂੰਗਾ ਕਿ ਬੜੀ ਨਮੋਸ਼ੀਜਨਕ ਕਹਿ ਲਈਏ ਕਈ ਵਾਰ ਸਥਿਤੀ ਬਣ ਜਾਂਦੀ ਹੈ ਪਾਰਟੀਆਂ ਦੀ ਕਿ ਉਹ ਤੁਹਾਡੇ ਜਿਹੜੇ ਸਿਧਾਂਤ ਹੁੰਦੇ ਆ, ਤੁਹਾਡੇ ਅਖਲਾਕ ਹੁੰਦੇ ਆ, ਤੁਹਾਡੀ ਨੈਤਿਕਤਾ ਹੁੰਦੀ ਆ, ਤੁਹਾਡੇ ਜਿਹੜੇ ਫੈਸਲੇ ਜਿਹੜੇ ਮਿਸਾਲੀ ਬੰਦੇ ਹੁੰਦੇ ਉਹ ਕਿਤੇ ਨਾ ਕਿਤੇ ਤਾਕ ਤੇ ਲੱਗ ਜਾਂਦੇ ਆ। ਤਾਂ ਐਸਾ ਨਜ਼ਰ ਆ ਰਿਹਾ ਕਿ ਉਹ ਫਸੀ ਨੂੰ ਫਟਕਣ ਕੀ ਆਂਦੇ ਹੁੰਦੇ ਆ ਨਾ ਪੰਜਾਬੀ, ਕਿ ਫਸੀ ਨੂੰ ਕੀ ਫਟਕਣ। ਹੁਣ ਉਹ ਜਦੋਂ ਫਸੇ ਆ ਤੇ ਫਿਰ ਫਸੀ ਨੂੰ ਕੀ ਫਟਕਣ ਆ। ਸੋ ਕਾਂਗਰਸ ਫਸੀ ਹੋਈ ਖੇਡ ਰਹੀ ਹੈ। ਜੀ, 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 ਮਿੰਟੂ ਜੀ, ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰ ਲਈਏ ਅੰਮ੍ਰਿਤਸਰ ਦੇ ਵਿੱਚ ਲੱਗੇ ਹਿੰਦੂ ਭਾਈਚਾਰੇ ਦੇ ਲਈ ਪੋਸਟਰ। ਹਾਂਜੀ, ਦੇਖੋ ਚਲੋ ਹਿੰਦੂ ਭਾਈਚਾਰੇ ਵਾਸਤੇ ਪੋਸਟਰ ਲੱਗ ਜਾਣ ਕੋਈ ਮਾੜੀ ਗੱਲ ਨਹੀਂ ਹੈ। ਕੋਈ ਚੱਕਰ ਨਹੀਂ ਹੈ, ਸਾਰੇ ਪੋਸਟਰ ਲਾਈ ਜਾਂਦੇ ਆ ਤਾਂ ਕੋਈ ਲਾ ਲਵੇ ਤਾਂ ਵੱਡੀ ਗੱਲ ਨਹੀਂ ਹੈ। ਪਰ ਇਸ ਜਥੇਬੰਦੀ ਨੇ, ਜਿਹਦਾ ਨਾਮ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਹੈ, ਜੋ ਇਹਨਾਂ ਨੇ ਪੋਸਟਰ ਲਾਏ ਆ ਤੇ ਜਿਹਦੇ ਵਿੱਚ ਅਪੀਲ ਕੀਤੀ ਗਈ ਹੈ ਆਪਣੇ ਭਾਈਚਾਰੇ ਨੂੰ ਕਿ ਤੁਸੀਂ ਇਕੱਠੇ ਹੋਵੋ, ਇਕੱਠੇ ਹੋਣ ਦਾ ਵੇਲਾ ਹੈ। ਉਹਦੇ ਵਿੱਚ ਇਹਨਾਂ ਨੇ ਕੁਝ ਮਤਲਬ ਕਿ ਬਿੰਦੂ ਲਿਖੇ ਆ, ਬਣਾਏ ਆ, ਕੁਝ ਨੁਕਤੇ ਲਿਖੇ ਆ, ਜਿਨ੍ਹਾਂ ਨੂੰ ਤੁਸੀਂ ਮੰਗ ਦੇ ਰੂਪ ਚ ਰੱਖ ਲਓ ਜਾਂ ਸੁਝਾਅ ਦੇ ਰੂਪ ਚ ਰੱਖ ਲਓ। ਨੰਬਰ 1 ਕਿ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਹਿੰਦੂ ਮੁੱਖ ਮੰਤਰੀ ਨਾ ਬਣਾ ਕੇ ਹਿੰਦੂਆਂ ਨਾਲ ਧੋਖਾ ਕੀਤਾ ਜਾ ਰਿਹਾ। ਨੰਬਰ 1, ਪੰਜਾਬ ਵਿੱਚ ਹਿੰਦੂਆਂ ਦੀ ਗਿਣਤੀ ਘੱਟ ਆ, ਇਸ ਲਈ ਰਾਜ ਵਿੱਚ ਹਿੰਦੂਆਂ ਦੀ ਘੱਟ ਗਿਣਤੀ ਹੋਣ ਦਾ ਦਰਜਾ ਦਿੱਤਾ ਜਾਣਾ ਚਾਹੀਦਾ। ਮਤਲਬ ਵੈਸੇ ਕੋਰਟ ਸਾਫ਼ ਕਰ ਚੁੱਕੀ ਹੈ ਪਹਿਲਾਂ ਵੀ, ਇਹ ਬਹਿਸ ਜਿਹੜੀ ਹੈ ਕਾਨੂੰਨ ਬਹੁਤ ਵਾਰੀ ਹੋ ਚੁੱਕੀ ਹੈ। ਗਊ ਹੱਤਿਆ ਬੰਦ ਹੋਣੀ ਚਾਹੀਦੀ, ਬਿਲਕੁਲ ਜੀ ਹੋਣੀ ਚਾਹੀਦੀ ਹੈ, ਕਿਉਂ ਨਹੀਂ ਹੋਣੀ ਚਾਹੀਦੀ। ਪੰਜਾਬ ਦੇ ਵਿੱਚ ਘੱਟ ਗਿਣਤੀ ਹੋਣ ਕਰਕੇ ਨੌਕਰੀਆਂ 'ਚ ਰਿਜ਼ਰਵੇਸ਼ਨ ਚਾਹੀਦਾ ਹੈ। ਰਿਜ਼ਰਵੇਸ਼ਨ ਤੇ ਤੁਸੀਂ ਕੇਂਦਰ ਸਰਕਾਰ ਦੇ ਵਿੱਚ ਪੁੱਛੋ ਕਿ ਉਹ ਕਿਵੇਂ ਖਤਮ ਕਰ ਰਹੇ ਆ। 9 ਲੱਖ ਵੈਕੈਂਸੀ ਖਾਲੀ ਹੈ ਸੈਂਟਰ ਜਿਹੜੀ ਸਰਕਾਰ ਦੀ ਵੈਕੈਂਸੀ ਹੈ, ਟੋਟਲ ਲਾ ਲਓ ਕਿ 30 ਲੱਖ ਹੋਣੀ ਹੈ, ਉਹਦੇ ਚ ਹਿਸਾਬ ਲਾ ਲਓ ਕਿ 9 ਲੱਖ ਖਾਲੀ ਹੈ। ਰਿਜ਼ਰਵੇਸ਼ਨ ਤੇ ਉਹ ਵੱਡਾ ਮਾਰ ਰਹੇ ਆ ਸਭ ਤੋਂ ਜ਼ਿਆਦਾ। ਤਾਂ ਘੱਟ ਗਿਣਤੀਆਂ ਦੇ ਆਧਾਰ ਤੇ ਤੁਸੀਂ ਰਿਜ਼ਰਵੇਸ਼ਨ ਕਹਿੰਦੇ ਹੋ ਤਾਂ ਫਿਰ ਸਾਰੀਆਂ ਸਟੇਟਾਂ ਦੇ ਵਿੱਚ ਹੀ ਤੁਹਾਨੂੰ ਲਾਗੂ ਕਰਨਾ ਪਊਗਾ, ਇਕੱਲੇ ਪੰਜਾਬ 'ਚ ਕਿਉਂ? ਪੰਜਾਬ 'ਚ ਹੀ ਕਿਉਂ? ਫਿਰ ਸਾਰੀਆਂ ਸਟੇਟਾਂ 'ਚ ਲਾਗੂ ਕਰਵਾਓ ਨਾ, ਜਿੱਥੇ
ਈਸਾਈ ਵੱਧ ਹੈ ਤੇ ਦੂਸਰੇ ਘੱਟ ਆ, ਉੱਥੇ ਉਹਨਾਂ ਦਾ ਕੋਟਾ ਵੀ ਤੈਅ ਹੋਣਾ ਚਾਹੀਦਾ। ਸੋ ਇਹ ਤੇ ਸੰਵਿਧਾਨਕ ਕਹਿ ਲਓ ਕਿ ਪਚੀਦਗੀਆਂ ਏਦਾਂ ਨਹੀਂ ਹੁੰਦਾ। ਰਿਜ਼ਰਵੇਸ਼ਨ ਦਾ ਵੈਸੇ ਵੀ ਤੁਹਾਨੂੰ ਪਤਾ ਬਹੁਤ ਵੱਡਾ ਰੌਲਾ ਚੱਲਦਾ, ਉਹ ਸੁਪਰੀਮ ਕੋਰਟ ਚ ਆਲਰੇਡੀ ਇੱਕ ਸੁਣਵਾਈ ਚੱਲ ਰਹੀ ਹੈ ਵੱਖਰੇ ਤੌਰ ਤੇ। ਫਿਰ ਕਹਿੰਦੇ ਕਿ ਜਿਸ ਤਰ੍ਹਾਂ ਈਸਾਈਆਂ ਦੇ ਸਕੂਲਾਂ ਚ ਬਾਈਬਲ ਪੜ੍ਹਾਈ ਜਾਂਦੀ ਆ, ਸਾਨੂੰ ਵੀ ਇਜਾਜ਼ਤ ਦਿਓ ਕਿ ਹਿੰਦੂ ਸਕੂਲਾਂ ਚ ਵੇਦ ਤੇ ਗੀਤਾ ਦਾ ਗਿਆਨ ਦਿੱਤਾ ਜਾਏ। ਬਈ ਤੁਹਾਡੇ ਸਕੂਲ ਆ ਤਾਂ ਜ਼ਰੂਰ ਦਿਓ ਭਾਈ, ਜੋ ਮਰਜ਼ੀ ਪੜ੍ਹਾਓ। ਅੱਤਵਾਦ ਦੇ ਦੌਰਾਨ 35,000 ਕਹਿੰਦੇ ਕਿ ਹਿੰਦੂ ਸਿੱਖ ਮਾਰੇ ਗਏ ਸੀ, ਸਾਰਿਆਂ ਲਈ 781 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਿਹੜਾ ਅਨਾਉਂਸ ਕੀਤਾ ਜਾਵੇ। ਧਾਰਮਿਕ ਗ੍ਰੰਥਾਂ ਦੀ ਜੋ ਬੇਅਦਬੀ ਕਰਦੇ ਆ ਉਹਦੀ SIT ਗਠਿਤ ਕਰਕੇ ਜਾਂਚ ਹੋਣੀ ਚਾਹੀਦੀ ਆ। ਦੇਸ਼ 'ਚ ਹਿੰਦੂ ਮੰਦਰ ਐਕਟ ਬਣਾਇਆ ਜਾਣਾ ਚਾਹੀਦਾ, ਜਿਹਦੇ ਵਿੱਚ ਹਿੰਦੂ ਮੰਦਰਾਂ ਵਿੱਚ ਇਕੱਠਾ ਕੀਤਾ ਗਿਆ ਪੈਸਾ ਹਿੰਦੂਆਂ ਦੀ ਮਦਦ ਲਈ ਖਰਚ ਕੀਤਾ ਜਾਵੇ। ਦੇਖੋ ਕਿਹੋ ਜਿਹੀਆਂ ਗੱਲਾਂ। ਹਾਂ, ਜਿਹੜੇ ਕੰਮ ਰਿਜ਼ਰਵੇਸ਼ਨ ਵਾਲੇ ਆ ਜਾਂ ਕਿਸੇ ਧਰਮ ਦੇ ਮੰਦਰਾਂ ਵਾਸਤੇ ਜਾਂ ਧਾਰਮਿਕ ਸਥਾਨਾਂ ਵਾਸਤੇ ਐਕਟ ਬਣਾਉਣਾ, ਉਹ ਪੰਜਾਬ ਵਾਲਿਆਂ ਥੋੜੀ ਬਣਾਉਣਾ। ਕਿਹੋ ਜਿਹੀਆਂ ਗੱਲਾਂ ਕਰ ਰਹੇ ਆ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਤੁਸੀਂ ਠੀਕ ਹੈ 2-4 ਨੁਕਤੇ ਆਪਾਂ ਸਹਿਮਤੀ ਦੇਵਾਂਗੇ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ, ਚਾਹੇ ਉਹ ਕੁਰਾਨ ਆ, ਬਾਈਬਲ ਆ, ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਆ, ਚਾਹੇ ਉਹ ਭਗਵਤ ਗੀਤਾ, ਕਿਸੇ ਦੀ ਵੀ ਕਿਉਂ ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ। ਪਰੰਤੂ ਆਹ ਜਿਹੜੀਆਂ ਵਿੱਚ ਗੱਲਾਂ ਕਰ ਰਹੇ ਨੇ ਤੇ ਐਵੇਂ ਮੇਰੇ ਖਿਆਲ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਸਿਰ ਪੈਰ ਬਣਦਾ ਹੈ। ਪੰਜਾਬ ਥੋੜੀ ਤੈਅ ਕਰੇਗਾ ਰਿਜ਼ਰਵੇਸ਼ਨ, ਪੰਜਾਬ ਥੋੜੀ ਤੁਹਾਨੂੰ ਐਕਟ ਬਣਾ ਕੇ ਦੇਵੇਗਾ। ਸੋ ਇਹ ਚੀਜ਼ਾਂ ਮੈਨੂੰ ਨਹੀਂ ਲੱਗਦਾ। ਮੈਨੂੰ ਇਉਂ ਲੱਗਦਾ ਹੈ ਕਿ ਜਿਵੇਂ ਸਿਮਰਤੀ ਇਰਾਨੀ ਦੀ ਕੱਲ ਦੀ ਸਟੇਟਮੈਂਟ ਆ, ਜਿਹਦੇ ਵਿੱਚ ਉਹਨੇ ਕਿਹਾ ਕਿ ਦੇਖੋ ਕਾਂਗਰਸ ਉਹ ਕਾਂਗਰਸ ਆ ਜਿਨ੍ਹਾਂ ਨੇ ਕੋਰਟ ਦੇ ਵਿੱਚ ਦਸਤਾਵੇਜ਼ ਦਿੱਤੇ ਸਨ ਕਿ ਰਾਮ ਲੱਲਾ ਦਾ ਕੋਈ ਅਸਤਿਤਵ ਹੀ ਨਹੀਂ, ਮਤਲਬ ਭਗਵਾਨ ਰਾਮ ਦੀ ਕੋਈ ਹੋਂਦ ਹੀ ਨਹੀਂ ਹੈ। ਤੇ ਫਿਰ ਉਹਨਾਂ ਨੇ ਕਿਹਾ ਕਿ ਸਿੱਖਾਂ ਦਾ ਕਤਲੇਆਮ ਕੀਤਾ, ਟੁਕੜੇ ਟੁਕੜੇ ਗੈਂਗ ਦੇ ਲੀਡਰ ਆ ਵਗੈਰਾ ਵਗੈਰਾ। ਇਹਦਾ ਮਤਲਬ ਹੈ ਕਿ ਪੋਲਰਾਈਜੇਸ਼ਨ ਵਾਲੀ ਖੇਡ ਜਿਹੜੀ ਹੈ ਉਹ 8-10 ਦਿਨ ਹੈ, ਜਿਹਦੇ ਵਿੱਚ ਅਮਿਤ ਸ਼ਾਹ ਨੇ ਆਉਣਾ, ਜਿਹਦੇ ਵਿੱਚ ਬੜੇ ਵੱਡੇ ਵੱਡੇ ਵਜ਼ੀਰ ਆ ਚੁੱਕੇ ਆ, ਜਿਹਦੇ ਵਿੱਚ ਹੁਣ ਪੋਸਟਰ ਵਾਲੀ ਚੱਲ ਪਈ ਹੈ ਗੱਲ। ਇਹਦੇ ਵਿੱਚ ਅੱਗੇ ਜਾ ਕੇ ਪ੍ਰਧਾਨ ਮੰਤਰੀ ਦਾ ਵੀ 14, 16 ਤੇ ਪਤਾ ਨਹੀਂ 17 ਦਾ ਇੱਕ ਪ੍ਰੋਗਰਾਮ ਚੇਂਜ ਹੋਇਆ, ਮੇਰੇ ਖਿਆਲ 18 ਵਾਲਾ ਸ਼ਾਇਦ 17 ਕਰ ਦਿੱਤਾ ਹੈ, ਤਾਂ 3 ਦਿਨ ਦਾ। ਤਾਂ ਇਹ ਜਿਹੜੀ ਪੋਲਰਾਈਜੇਸ਼ਨ ਆ ਉਹ ਨਾ ਸਿਰਫ ਹਿੰਦੂਆਂ ਤੇ ਕੇਂਦਰਿਤ ਹੈ ਇਸ ਟਾਈਮ, ਬਲਕਿ ਸਿੱਖਾਂ ਨੂੰ ਵੀ ਪੋਲਰਾਈਜ਼ ਕਰਨ ਦਾ ਯਤਨ ਕੀਤਾ ਜਾ ਰਿਹਾ ਕਿ ਤੁਹਾਡਾ ਬਈ ਨਰਸੰਹਾਰ ਕੀਤਾ, ਕਿਉਂਕਿ ਇਹ ਸ਼ਬਦ ਰਾਜ ਸਭਾ ਦੇ ਵਿੱਚ ਖੁਦ ਮੋਦੀ ਜੀ ਨੇ ਇਸਤੇਮਾਲ ਕੀਤਾ ਹੈ, ਹਿੰਦੀ ਵਾਲਾ ਸ਼ਬਦ। ਤਾਂ ਦੂਸਰੇ ਪਾਸੇ ਇਹਨਾਂ ਦੇ ਵਜ਼ੀਰ ਵੀ ਉਸੇ ਤਰ੍ਹਾਂ ਦੇ ਸ਼ਬਦ ਵਾਰ-ਵਾਰ ਇਸਤੇਮਾਲ ਕਰ ਰਹੇ। ਮੇਰਾ ਮੰਨਣਾ ਇਹ ਆ ਕਿ ਹਿੰਦੂ ਧਰਮ ਹੀ ਨਹੀਂ, ਹਿੰਦੂ ਭਾਈਚਾਰੇ ਨੂੰ ਹੀ ਨਹੀਂ ਪੋਲਰਾਈਜ਼ ਕਰਨ ਦਾ ਯਤਨ ਹੋਏਗਾ, ਬਲਕਿ ਸਿੱਖਾਂ ਦੇ ਵੀ ਇੱਕ ਕਹਿ ਲਓ ਕਿ ਵੋਟ ਵਰਗ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰਨਗੇ। ਜੀ ਜੀ ਬਿਲਕੁਲ ਮਿੰਟੂ ਜੀ। ਸੋ ਦੇਖੋ ਕੀ ਬਣਦਾ, ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਆ, ਪਰ ਅਫਸੋਸ ਵਾਲੀ ਗੱਲ ਆ ਕਿਤੇ ਨਾ ਕਿਤੇ ਇਹਨਾਂ ਦੀਆਂ ਗੱਲਾਂ ਦੇ ਭਰਮ ਦੇ ਵਿੱਚ ਉਹ ਫਸ ਹੀ ਜਾਂਦੇ ਆਏ ਆ ਤੇ ਫਸ ਨਾ ਜਾਣ, ਇਹੀ ਆ। ਬਹੁਤ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੱਸੋ ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।